ਸਵੇਰ ਦੀ ਲੱਗਦਾ ਤੁਸੀਂ ਅਖਬਾਰ ਨਹੀਂ ਦੇਖੀ, ਉਹ ਬੜੇ ਧੜੱਲੇ ਦੇ ਨਾਲ ਐਡਾਂ ਦੇ ਰਹੇ ਨੇ ਅਖਬਾਰਾਂ ਦੇ ਵਿੱਚ, ਕਹਿੰਦੇ ਅਸੀਂ ਤਾਂ ਕਿਸਾਨੀ ਤੇ ਕਿਸਾਨਾਂ ਲਈ ਕੰਮ ਹੀ ਬਹੁਤ ਕੀਤਾ। ਭਈ ਉਦੋਂ ਡੀਜ਼ਲ ਦਾ ਕੀ ਰੇਟ ਸੀ? 47 ਤੋਂ 50 ਰੁਪਏ ਲੀਟਰ, ਅੱਜ 92 ਰੁਪਏ ਹੈ। ਉਦੋਂ ਖਾਦ ਦਾ ਕੀ ਰੇਟ ਸੀ? ਜਿਹੜਾ 900 ਰੁਪਏ ਦਾ ਬੈਗ ਸੀ DAP ਦਾ, ਅੱਜ ਉਹ 1400 ਦਾ ਹੈ। ਤੇ ਫਿਰ ਭਾਈ ਸਾਡੀ ਲਾਗਤ ਮੁੱਲ ਜਿਹੜਾ ਉਹ ਡਬਲ ਤੋਂ ਵੀ ਉੱਪਰ ਚਲਾ ਗਿਆ। ਮੈਂ ਤਾਂ ਇਹਨਾਂ ਨੂੰ ਛੋਟਾ ਜਿਹਾ ਸਵਾਲ ਕਰਾਂਗਾ, 2010-12 ਚ ਲੈਂਦੇ ਸੀ ਮਾਣ ਭੱਤੇ ਨੂੰ, ਇਹ ਤਾਂ ਕਹਿੰਦੇ ਅਸੀਂ ਤਾਂ ਤਨਖਾਹ ਕਹਿ ਦਿੰਦੇ ਆ MP ਦੀ, ਅੱਜ ਵੀ ਉਨੀ ਹੀ ਲੈਂਦੇ ਆ। ਅੱਜ ਵੀ ਉਸ ਰੇਟ 'ਚ ਡੀਜ਼ਲ ਪਾਉਨੇ ਹੋ ਤੁਸੀਂ, ਅੱਜ ਵੀ ਉਹਨਾਂ ਦਾ ਜਿਹੜਾ ਖਰਚੇ ਉਹ ਨਹੀਂ ਵਧਾਏ ਗਏ। ਤੇ ਜਿਹੜਾ ਕਿਸਾਨ ਦਾ ਲਾਗਤ ਮੁੱਲ ਹੈ, ਕਾਸਟ ਆਫ ਪ੍ਰੋਡਕਸ਼ਨ ਵਧੀਆ, ਉਹਨੂੰ ਇਹ ਕੈਲਕੂਲੇਟ ਹੀ ਨਹੀਂ ਕਰਦੇ। ਕਿ ਕਹਿੰਦੇ ਇੱਕ ਪਾਸੇ ਵਿਰੋਧ ਕਰ ਰਹੇ ਨੇ ਕਿਸਾਨ, ਦੂਜੇ ਪਾਸੇ ਕਿਸਾਨ ਸਨਮਾਨ ਨਿਧੀ ਵਾਲਾ 6-6 ਹਜ਼ਾਰ ਵੀ ਲਈ ਜਾਂਦੇ, ਜਾਂ ਤਾਂ ਫਿਰ ਉਹ ਨਾ ਲੈਣਗੇ। ਮੈਂ ਕਹਿੰਦਾ ਬੰਦ ਕਰ ਦੇਣੇ ਇਹ, ਅਸੀਂ ਭੀਖ ਮੰਗਦੇ ਇਹਨਾਂ ਕੋਲੋਂ। ਅੱਜ ਇਹ ਕਹਿ ਰਿਹਾ ਜੀ ਕਰਤਾਰਪੁਰ ਦਾ ਲਾਂਘਾ ਅਸੀਂ ਖੁਲਾਤਾ, ਜਿਹੜੇ ਗੁਰਦੁਆਰਾ ਸਾਹਿਬ ਢਾਏ ਜਾ ਰਹੇ ਆ ਉੱਥੇ ਨਹੀਂ ਇਹਨੂੰ ਚੇਤਾ ਆਉਂਦਾ। ਇਹ ਦੂਸਰੇ ਦੇਸ਼ ਦੀ ਤਾਂ ਗੱਲ ਕਰਦਾ ਹੈ, ਉਹ ਦੇਸ਼ ਤਾਂ ਪੰਜਾਬ ਨਾਲ ਖੁਸ਼ ਹੈ, ਉਹ ਤਾਂ ਕਹਿੰਦਾ ਵਪਾਰ ਖੋਲੋ। ਖੋਲੋ, ਇਹ ਅਸੀਂ ਤਾਂ ਬਾਰਡਰ ਦੀ ਮੰਗ ਕਰਦੇ ਹਾਂ ਵੀ ਸਾਡਾ ਵਪਾਰ ਖੋਲੋ, ਸਾਡੀ ਫਸਲ ਉੱਥੇ ਨੂੰ ਜਾਊ, ਜਿਣਸ ਸਾਡੀ ਆਮਦਨ ਆਪਣੀ ਦੁੱਗਣੀ ਹੋ ਜਾਣੀ ਹੈ। ਕਿਉਂਕਿ ਉੱਥੇ ਆਟੇ ਦਾ ਮੁੱਲ 180 ਰੁਪਏ ਕਿਲੋ ਹੈ ਇਸ ਵੇਲੇ। ਛੜਯੰਤਰ ਕਰਨ ਚ ਮਾਹਰ ਨੇ ਸੱਤਾਧਾਰੀ। ਇਹਨਾਂ ਨੇ, ਮੈਂ ਬਹੁਤ ਵਾਰੀ ਕਿਹਾ ਵੀ ਦੇਸ਼ ਆਜ਼ਾਦ ਹੋਇਆ 1947 ਚ, ਪਰ ਇਹਨਾਂ ਨੇ ਨੀਤੀ 1933 ਚ ਘੜ ਲਈ ਸੀ RSS ਨੇ ਵੀ ਇਸ ਦੇਸ਼ 'ਚ ਰਾਜ ਕਿਹਨੇ ਕਰਨਾ ਹੈ। ਉਹਦਾ ਹਿੱਸਾ ਸੀ ਵੀ ਜਿਹੜਾ ਜਿੰਨਾ ਪ੍ਰਾਈਮ ਮਿਨਿਸਟਰ ਬਣਿਆ ਪਾਕਿਸਤਾਨ ਦਾ। ਅਣਖੀ ਲੋਕਾਂ ਦੀ ਗਿਣਤੀ ਚਾਹੇ ਘਟ ਰਹੀ ਆ, ਪਰ ਪੰਜਾਬ ਦੇ ਵਿੱਚ ਨਾ ਤਾਂ ਅਣਖ ਤੇ ਜ਼ਮੀਰ ਕਦੀ ਮਰੀ ਆ ਤੇ ਨਾ ਮਰੂਗੀ। ਜ਼ਮੀਨ ਵਿਹੂਣੇ ਲੋਕਾਂ ਨੂੰ, ਦਲਿਤ ਵਰਗ ਨੂੰ ਉਹ ਐਡਰੈਸ ਕਰਨਾ ਸ਼ੁਰੂ ਕਰ ਚੁੱਕੇ ਨੇ। ਉਹ ਕਿਸਾਨਾਂ ਨੂੰ ਤੇ ਦਲਿਤ ਵਰਗ ਨੂੰ ਆਪਸ ਦੇ ਵਿੱਚ ਪੜਾਉਣ ਦੀ ਪੂਰੀ ਤਿਆਰੀ ਦੇ ਵਿੱਚ ਨੇ। ਜਦੋਂ ਤੁਸੀਂ ਉਹਨਾਂ ਦੇ ਭਾਸ਼ਣ ਸੁਣਦੇ ਹੋ ਤਾਂ ਉਹਦੇ 'ਚ ਉਹ ਇਸ ਚੀਜ਼ ਨੂੰ ਸੰਬੋਧਨ ਕਰਦੇ ਨੇ। ਇਹਨਾਂ ਦੇ ਹਿਸਾਬ ਨਾਲ ਦਲਿਤ ਭਾਈਚਾਰਾ ਉਹ ਸਾਡੇ ਹਿਸਾਬ ਨਾਲ ਸਾਡੇ ਵੱਡੇ ਭਰਾ ਵਾ, ਸਾਡਾ ਉਹਨਾਂ ਨਾਲ ਪਿਆਰ ਆ, ਭਰਾਵਾਂ ਨਾਲੋਂ ਵੱਧ ਸਕੇ ਭਰਾਵਾਂ ਵਾਲੀ ਸਾਡੀ ਸਾਂਝ ਆ। ਇਹੋ ਜੇ ਕੁਝ ਲੀਡਰਾਂ ਦੇ ਕਹਿਣ ਤੇ ਨਾ ਤਾਂ ਇਹ ਖਰਾਬ ਹੋਈ ਆ, ਇਹਨਾਂ ਦੇ ਕਹਿਣ ਤੇ ਬੰਦਾ ਤਾਂ ਛੱਡੋ, ਕਿਸੇ ਕੁੱਤੇ ਨੇ ਵੀ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਹਿੰਮਤ ਨਹੀਂ ਕਰਨੀ। ਜਿਹੜਾ ਕਹਿੰਦਾ ਸੀ ਮੈਂ ਦੇਸ਼ ਵਿਕਣੇ ਨਹੀਂ ਦੂੰਗਾ, ਪੂਰਾ ਦੇਸ਼ ਗਹਿਣੇ ਧਰਤਾ, ਤੇ 230 ਲੱਖ ਕਰੋੜ ਦਾ ਕਰਜ਼ਾ ਅੱਜ ਭਾਰਤ ਸਿਰ ਚੜ ਗਿਆ। ਤਾਂ ਉਹੀ ਆ ਗਈ, ਜੇ ਇੱਧਰ ਨੂੰ ਜਾਣਾ ਫੇਰ ਵੀ ਪੰਜਾਬੀ ਮਾਰਨ, ਜੇ ਦਿੱਲੀ ਵੱਲ ਨੂੰ ਜਾਣਾ ਫੇਰ ਵੀ ਪੰਜਾਬੀ ਗੋਲੀਆਂ ਖਾਣ। ਕੰਮ ਤਾਂ ਉੱਥੇ ਹੀ ਆ ਗਿਆ, ਹਾਸਲ ਕੀ ਕੀਤਾ ਫਿਰ ਇਹੀ ਰੌਲਾ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਚੋਣ ਪੇੜ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਪਿੰਡ ਪ੍ਰਚਾਰ ਕਰਨ ਦੇ ਲਈ ਸਾਰੀਆਂ ਪਾਰਟੀਆਂ ਜਹਿਦ ਕਰ ਰਹੀਆਂ ਨੇ। ਇਸੇ ਵਿਚਾਲੇ ਕਿਸਾਨ ਜਥੇਬੰਦੀਆਂ ਵੀ ਸਰਗਰਮ ਨੇ ਅਤੇ ਪਿੰਡਾਂ ਦੇ ਵਿੱਚ ਭਾਜਪਾ ਦੇ ਪ੍ਰਚਾਰ ਨੂੰ ਰੋਕਣ ਦੇ ਲਈ ਪੂਰੇ ਤਰੀਕੇ ਦੇ ਨਾਲ ਤਤਪਰ ਨੇ। ਇਸੇ ਦੇ ਵਿਚਾਲੇ ਜਲੰਧਰ ਦੇ ਕੁੱਕੜ ਪਿੰਡ ਦੇ ਵਿੱਚ ਵੱਡਾ ਇਕੱਠ BKU ਦੁਆਬਾ ਦੇ ਵੱਲੋਂ ਕੀਤਾ ਗਿਆ ਹੈ। ਉਹਨਾਂ ਦੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਤੇ ਹੋਰ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਨਾਲ ਸਾਂਝ ਪਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇਸ ਤਰੀਕੇ ਦੇ ਨਾਲ ਬਿਲਕੁਲ ਚੋਣ ਕੰਢੇ ਤੇ ਹੈ, ਇਸ ਸਮੇਂ ਥੋੜ੍ਹੇ ਦਿਨ ਬਾਕੀ ਨੇ। ਇਸ ਵਿਚਾਲੇ ਤੁਸੀਂ ਭਰਵੇਂ ਇਕੱਠ ਕਰ ਰਹੇ ਹੋ, ਇਹਨਾਂ ਇਕੱਠਾਂ ਦਾ ਮਤਲਬ ਕੀ ਹੈ? ਦੇਖੋ, ਸਾਡਾ ਮਤਲਬ ਤਾਂ ਇੱਕੋ ਹੀ ਹੈ ਕਿ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਔਰ SKM ਨਾਨ ਪੋਲੀਟੀਕਲ, ਸਾਡੀ ਕੌਲ ਹੈ ਵੀ ਜਿੰਨੇ ਇਹ ਪੋਲੀਟੀਕਲ ਲੀਡਰ ਹੈਗੇ ਆ, ਖਾਸ ਕਰ ਜਿਹੜੇ ਕੈਂਡੀਡੇਟ ਨੇ BJP ਦੇ, ਉਹਨਾਂ ਨੂੰ ਸਵਾਲ ਪੁੱਛਣੇ ਨੇ ਵੀ ਸਾਡਾ ਸ਼ੁਭਕਰਨ ਸ਼ਹੀਦ ਕੀਤਾ, ਉਹਦਾ ਕੀ ਕਸੂਰ ਸੀ? ਸਾਨੂੰ ਸਾਡੀ ਰਾਜਧਾਨੀ ਦਿੱਲੀ ਨਹੀਂ ਜਾਣ ਦਿੱਤਾ ਤੇ ਕਿਸਾਨਾਂ ਦਾ ਕੀ ਕਸੂਰ ਸੀ? ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ? ਸਾਡਾ 400 ਬੱਚਾ ਇੰਜਰਡ ਕੀਤਾ, ਜ਼ਖਮੀ ਕੀਤਾ, ਉਹਨਾਂ ਦਾ ਕੀ ਕਸੂਰ ਸੀ? ਸੋ ਇਹ ਸਾਡੇ ਸਵਾਲ ਨੇ। ਜਿਹੜੇ ਲਖੀਮਪੁਰ ਖੀਰੀ ਸਾਡੇ ਸ਼ਹੀਦ ਕੀਤੇ, ਉਹਨਾਂ ਨੂੰ ਇਨਸਾਫ ਨਹੀਂ ਹੁਣ ਤੱਕ ਦਿੱਤਾ, ਉਹਨਾਂ ਦੇ ਪਰਿਵਾਰਾਂ ਨੂੰ, ਉਹ ਕਿਹਨੇ ਇਨਸਾਫ ਦੇਣਾ? ਸੋ ਇਹ ਸਾਡੇ ਕੁਝ ਕੁਐਸਚਨ ਨੇ, ਸਵਾਲ ਨੇ, ਜਿਹੜੇ ਸਵਾਲ ਅਸੀਂ ਪੁੱਛਣ ਵਾਸਤੇ BJP ਨੂੰ ਪ੍ਰੋਗਰਾਮ ਲਿਖੇ ਹੋਏ ਨੇ। ਸੋ ਉਹਦੇ ਤਹਿਤ ਹੀ ਜਿਹੜਾ ਅਸੀਂ ਅੱਜ ਇਹ ਕੁੱਕੜ ਪਿੰਡ ਦੇ ਵਿੱਚ ਇਕੱਠ ਰੱਖਿਆ ਹੈ, ਕਿਉਂਕਿ ਸਾਡੇ ਤੋਂ ਸਾਥੀ ਜਿਹੜੇ ਹੈਗੇ ਆ ਉਹ ਸੁਖਵੀਰ ਸਿੰਘ ਜੀ ਕੁੱਕੜ ਪਿੰਡ। ਸੋ ਇਹਨਾਂ ਨੇ ਇਹ ਸਾਥੀ ਬਾਕੀ ਜਥੇਬੰਦੀਆਂ ਨਾਲ, ਭਰਾਤਰੀ ਜਥੇਬੰਦੀਆਂ ਨਾਲ ਰਲ ਕੇ ਇੱਥੇ ਇਕੱਠ ਕੀਤਾ ਹੈ ਵੀ ਆਪਾਂ ਸਾਰੇ ਆਪਣੇ ਨੌਜਵਾਨਾਂ ਨੂੰ ਅਵੇਅਰ ਕਰੀਏ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਲੀਡਰਾਂ ਦੇ ਮਗਰ, ਜਿਹੜੇ ਕਿ ਜਿਨ੍ਹਾਂ ਦਾ ਕੋਈ ਯਕੀਨ ਹੀ ਨਹੀਂ, ਇਹਨਾਂ ਦੇ ਮਗਰ ਜਾਣ ਦੀ ਲੋੜ ਨਹੀਂ। ਸੋ ਆਪ ਵੇਖ ਕੇ, ਔਰ ਜਿਹੜੀ ਪਾਰਟੀ ਨੇ ਸਾਡਾ ਨੁਕਸਾਨ ਕੀਤਾ ਹੁਣ ਤੱਕ, ਖਾਸ ਕਰ BJP, ਉਹਦੇ ਲੀਡਰਾਂ ਨੂੰ ਜ਼ਰੂਰ ਅਸੀਂ ਪਿੰਡਾਂ 'ਚ ਨਹੀਂ ਵੰਡ ਦੇਣਾ। ਉਹ ਪਿੰਡਾਂ 'ਚ ਅਗਰ ਆਉਣ, ਉਹਨਾਂ ਨੂੰ ਪਹਿਲਾਂ ਸਵਾਲ ਕੀਤੇ ਜਾਣ, ਜੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਉਹਨਾਂ ਨੂੰ ਕਾਲੇ ਝੰਡੇ ਦਿਖਾ ਕੇ ਉੱਥੇ ਵਾਪਸ ਮੋੜਿਆ ਜਾਵੇ।
ਅੱਜ ਸਵੇਰ ਦੀ ਲੱਗਦਾ ਤੁਸੀਂ ਅਖਬਾਰ ਨਹੀਂ ਦੇਖੀ, ਉਹ ਬੜੇ ਧੜੱਲੇ ਦੇ ਨਾਲ ਐਡਾਂ ਦੇ ਰਹੇ ਨੇ ਅਖਬਾਰਾਂ ਦੇ ਵਿੱਚ, ਕਹਿੰਦੇ ਅਸੀਂ ਤਾਂ ਕਿਸਾਨੀ ਤੇ ਕਿਸਾਨਾਂ ਲਈ ਕੰਮ ਹੀ ਬਹੁਤ ਕੀਤਾ। ਵਿੱਚੇ ਹੀ ਉਹਨਾਂ ਨੇ ਆਪਣੇ ਕੰਮ ਗਿਣਾਤੇ, ਵਿੱਚੇ ਹੀ ਪੰਜਾਬ ਦੀ ਸਰਕਾਰ ਨੂੰ ਵੀ ਭੰਡਤਾ। ਭੰਡਣਾ ਠੀਕ ਹੈ, ਉਹਦੇ ਨਾਲ ਆਪਾਂ ਭੰਡਣ ਨਾ ਭੰਡਣ ਆਪਾਂ ਕੋਈ ਮਤਲਬ ਨਹੀਂ ਰੱਖਦੇ, ਸਰੋਕਾਰ ਸਾਡਾ ਕਿਸਾਨੀ ਨਾਲ ਹੈ। ਉਹ ਕਹਿੰਦੇ ਵੀ MSP ਦੇ ਫਸਲਾਂ ਖਰੀਦ ਰਹੇ ਆ, ਕਿਸਾਨ ਦੀ ਜਿਹੜੀ ਆਮਦਨ ਆ ਦੁੱਗਣੀ ਕਰਤੀ। ਬੜੀ ਲਿਸਟ ਲੰਬੀ ਸੀ ਜਿਹੜੇ ਉਹਨਾਂ ਨੇ ਕੰਮ ਗਿਣਾਏ ਹੋਏ ਨੇ। ਜਾਖੜ ਸਾਹਿਬ ਦੀ ਫੋਟੋ ਲੱਗੀ ਹੋਈ ਹੈ, ਨਾਲ ਲੱਗੀ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਹੁਣ ਇਦਾਂ ਅਖਬਾਰਾਂ ਦੇ ਪਹਿਲੇ ਪੰਨਿਆਂ ਤੇ ਫੋਟਾਂ ਲੱਗੀਆਂ ਹੋਈਆਂ ਨੇ, ਤੁਸੀਂ ਕਹੀ ਜਾਂਦੇ ਕਿ ਉਹਨਾਂ ਦਾ ਵਿਰੋਧ ਕਰਨਾ। ਇਹ ਕਿੱਦਾਂ ਫਿਰ ਕਲੈਸ਼ ਨਿਬੜੂ ਕਿੱਦਾਂ? ਕਿਉਂਕਿ ਬਹੁਤ ਸਾਰੇ ਲੋਕਾਂ ਤੱਕ ਇਹ ਗੱਲ ਉਹ ਪਹੁੰਚਾ ਰਹੇ ਨੇ। ਸਰਕਾਰਾਂ ਕੋਲ ਵੱਡਾ ਤੰਤਰ ਹੈ, ਰੁਪਈਆ ਉਹਨਾਂ ਕੋਲ, ਅਖਬਾਰਾਂ ਨੂੰ ਲਵਾ ਸਕਦੇ ਖਬਰਾਂ ਆਪਣੀਆਂ। ਪਰ ਮੈਂ ਇਹ ਗੱਲ ਕਹਾਂਗਾ, ਜਿਹੜੀ ਉਹ ਗੱਲ ਕਹਿ ਰਹੇ ਨੇ ਕਿ ਅਸੀਂ ਜਿਹੜੀ ਆਮਦਨ ਕਿਸਾਨ ਦੀ ਦੁੱਗਣੀ ਕਰਤੀ, ਉਹਨਾਂ ਨੂੰ ਅਸੀਂ ਸਵਾਲ ਕਰਦੇ ਹਾਂ। ਮੇਰੇ ਨਾਲ ਬਹੁਤ ਵਾਰ ਡਿਬੇਟ 'ਚ ਇਹਨਾਂ ਦੇ ਬੰਦੇ ਬਹਿੰਦੇ ਨੇ ਚੈਨਲਾਂ ਤੇ, ਮੈਂ ਉਹਨਾਂ ਨੂੰ ਸਵਾਲ ਕਰਦਾ ਵੀ ਦੱਸੋ ਕੇਸ ਪੱਕੋ ਕਰਤੀ ਭਾਈ। ਜਿਹੜਾ ਤੁਸੀਂ ਕਹਿ ਰਹੇ ਹੋ ਵੀ ਅਸੀਂ ਉਦੋਂ 2014 'ਚ ਜਿਹੜੀ ਸੀ ਉਹ 32,000 ਕਰੋੜ ਦੀ ਜਿਹੜੀ ਅਸੀਂ ਫਸਲ ਖਰੀਦਦੇ ਸੀ, CC ਲਿਮਟ ਜਿਹੜੀ ਜਾਰੀ ਕਰਦੇ ਆ ਉਹ ਜਾਰੀ ਕਰਿਆ ਕਰਦੇ ਸੀ, ਤੇ ਹੁਣ ਉਹ ਕਹਿੰਦੇ ਅਸੀਂ 70,000 ਕਰੋੜ ਦੀ ਕਰਦੇ, ਡਬਲ ਕਰਤੀ। ਉਹ ਭਾਈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਵੀ ਉਦੋਂ ਡੀਜ਼ਲ ਦਾ ਕੀ ਰੇਟ ਸੀ? 47 ਤੋਂ 50 ਰੁਪਏ ਲੀਟਰ, ਅੱਜ 92 ਰੁਪਏ ਹੈ। ਉਦੋਂ ਖਾਦ ਦਾ ਕੀ ਰੇਟ ਸੀ? ਜਿਹੜਾ 900 ਰੁਪਏ ਦਾ ਬੈਗ ਸੀ DAP ਦਾ, ਅੱਜ ਉਹ 1400 ਦਾ ਹੈ। ਅੱਜ ਜਿਹੜੇ ਹਾਲਾਤ ਨੇ, ਪੈਸਟੀਸਾਈਡ ਜਿਹੜੀਆਂ ਹੈਗੀਆਂ ਉਹਨਾਂ ਦੀ ਕੀ ਰੇਟ ਨੇ? ਅੱਜ ਜਿਹੜਾ ਟਰੈਕਟਰ ਉਦੋਂ 5 ਲੱਖ ਦਾ ਸੀ, ਅੱਜ ਉਹ 10 ਲੱਖ ਦਾ ਹੈ। ਤੇ ਫਿਰ ਭਾਈ ਸਾਡੀ ਲਾਗਤ ਮੁੱਲ ਜਿਹੜਾ ਉਹ ਡਬਲ ਤੋਂ ਵੀ ਉੱਪਰ ਚਲਾ ਗਿਆ। ਮਹਿੰਗਾਈ ਦੀ ਮਾਰ ਨੇ ਮਾਰ ਦਿੱਤਾ। ਤੇ ਫਿਰ ਭਾਈ ਕਿਸਾਨ ਨੇ ਆਪਣਾ ਪਰਿਵਾਰ ਕਿੱਥੋਂ ਪਾਲਣਾ? ਸੋ ਇਹ ਲੋਕਾਂ ਨੂੰ ਇੱਕ ਪਰਸੈਪਸ਼ਨ ਬਣਾਈ ਜਾ ਰਹੀ ਆ। ਕਿ ਮੈਂ ਤਾਂ ਇਹਨਾਂ ਨੂੰ ਛੋਟਾ ਜਿਹਾ ਸਵਾਲ ਕਰਾਂਗਾ ਵੀ ਜੋ ਤੁਸੀਂ 2010-12 ਚ ਲੈਂਦੇ ਸੀ ਮਾਣ ਭੱਤੇ ਨੂੰ, ਇਹ ਤਾਂ ਕਹਿੰਦੇ ਅਸੀਂ ਤਾਂ ਤਨਖਾਹ ਕਹਿ ਦਿੰਦੇ ਆ MP ਦੀ, ਅੱਜ ਵੀ ਉਨੀ ਹੀ ਲੈਂਦੇ ਆ। ਅੱਜ ਵੀ ਉਸ ਰੇਟ 'ਚ ਡੀਜ਼ਲ ਪਾਉਨੇ ਹੋ ਤੁਸੀਂ, ਅੱਜ ਵੀ ਉਹਨਾਂ ਦਾ ਜਿਹੜਾ ਖਰਚੇ ਆ ਉਹ ਨਹੀਂ ਵਧਾਏ ਗਏ। ਸੋ ਇਹ ਆਪਣੇ ਤਾਂ ਖਰਚੇ ਵਧਾਉਂਦੇ ਨੇ ਹਰ ਸਾਲ। ਤੇ ਜਿਹੜਾ ਕਿਸਾਨ ਦਾ ਲਾਗਤ ਮੁੱਲ ਹੈ, ਕਾਸਟ ਆਫ ਪ੍ਰੋਡਕਸ਼ਨ ਵਧੀਆ, ਉਹਨੂੰ ਇਹ ਕੈਲਕੂਲੇਟ ਹੀ ਨਹੀਂ ਕਰਦੇ, ਉਹਨੂੰ ਜਮ੍ਹਾਂ ਹੀ ਨਹੀਂ ਕਰਦੇ। ਉਹ ਸਿਰਫ ਇਹ ਵਿਖਾਉਂਦੇ ਨੇ ਕਿ ਅਸੀਂ ਇਹਨਾਂ ਦੀ ਜਿਣਸ ਇੰਨੇ ਦੀ ਖਰੀਦਦੇ ਸੀ, 32,000 ਕਰੋੜ ਦੀ CC ਜਾਰੀ ਕਰਦਾ ਸੀ ਕੇਂਦਰ, ਅੱਜ 70 ਦੀ ਕਰ ਰਿਹਾ। ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਜਿਹੜੇ ਨੌਨ ਐਗਰੀਕਲਚਰ ਨੇ ਸਾਡੇ ਭੈਣਾਂ ਭਰਾ, ਉਹ ਸਮਝਦੇ ਨੇ ਵੀ ਗੱਲ ਤਾਂ ਵਾਕਿਆ ਵੀ ਇਹ 32,000 ਕਰੋੜ ਤੋਂ 70,000 ਕਰੋੜ ਚਲਾ ਗਿਆ। ਪਰ ਉਹਨਾਂ ਭੈਣਾਂ ਭਰਾਵਾਂ ਨੂੰ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਵੀ ਮੇਰੇ ਭੈਣੋ ਭਰਾਵੋ, ਕਿ ਅੱਜ ਤੁਹਾਡੇ ਘਰਾਂ ਦੇ ਖਰਚੇ ਉਨੇ ਹੀ ਨੇ। ਤੁਹਾਡੇ ਘਰ ਦਾ ਗੈਸ ਸਿਲੰਡਰ ਅੱਜ ਉੱਥੇ ਹੀ ਹੈ, 400 ਰੁਪਏ ਤੇ ਹੀ ਹੈ। ਅੱਜ ਤੁਸੀਂ ਘਰ ਦੀ ਜਿਹੜੀ ਰਸੋਈ ਹੈ ਤੁਹਾਡੀ ਉਨੇ ਪੈਸਿਆਂ ਨਾਲ ਹੀ ਚੱਲਦੀ ਹੈ। ਸੋ ਇਸੇ ਤਰੀਕੇ ਨਾਲ ਕਿਸਾਨ ਦੀ ਜਿਹੜੀ ਫਸਲ ਹੈ ਉਹਦਾ ਵੀ ਕਾਸਟ ਆਫ ਪ੍ਰੋਡਕਸ਼ਨ, ਉਹਦਾ ਵੀ ਲਾਗਤ ਮੁੱਲ ਵਧਿਆ। ਤੇ ਜੇ ਉਹਦਾ ਲਾਗਤ ਮੁੱਲ ਵਧਿਆ ਤੇ ਫਿਰ ਸਾਡੇ ਤੇ ਆਸਾਨ ਨਹੀਂ ਕਰ ਰਹੇ। ਇੱਕ ਇਹ ਵੀ ਗੱਲ ਨਾਲ ਹੀ ਕਹਿ ਰਹੇ ਨੇ ਉਹ ਕਿ ਅਸੀਂ ਦੇ ਰਹੇ। ਇਹ ਮੈਨੂੰ ਦੱਸਣ ਵੀ ਨਰਿੰਦਰ ਮੋਦੀ ਦੇ ਬਾਪੂ ਦਾ ਪੈਸਾ ਕੋਈ, ਉਹ ਕਿੱਥੋਂ ਲਿਆਉਂਦਾ ਪੈਸਾ? ਸਾਡਾ ਪੈਸਾ। ਕਰ ਲਿਓ ਨਾਲ ਸ਼ੀਤਲ ਅੰਗੁਰਾਲ ਹੋਣੀ, ਜਿਹੜੇ ਹੁਣੇ ਆਪ ਛੱਡ ਕੇ ਭਾਜਪਾ 'ਚ ਗਏ ਨੇ। ਮੈਂ ਉਹਨਾਂ ਨਾਲ ਇੰਟਰਵਿਊ ਕਰ ਰਿਹਾ ਸੀ, ਉਹ ਇੰਟਰਵਿਊ 'ਚ ਕਹਿੰਦੇ ਨੇ ਕਿ ਇੱਕ ਪਾਸੇ ਵਿਰੋਧ ਕਰ ਰਹੇ ਨੇ ਕਿਸਾਨ, ਦੂਜੇ ਪਾਸੇ ਕਿਸਾਨ ਸਨਮਾਨ ਨਿਧੀ ਵਾਲਾ 6-6 ਹਜ਼ਾਰ ਵੀ ਲਈ ਜਾਂਦੇ, ਜਾਂ ਤਾਂ ਫਿਰ ਉਹ ਨਾ ਲੈਣ। ਕਹਿੰਦੇ ਮੈਂ ਕਹਿੰਦਾ ਬੰਦ ਕਰ ਦੇਣੇ ਇਹ। ਅਸੀਂ ਭੀਖ ਮੰਗਦੇ ਇਹਨਾਂ ਕੋਲੋਂ, ਅਸੀਂ ਤਾਂ ਇਹਨਾਂ ਕੋਲੋਂ 10,000 ਪ੍ਰਤੀ ਮਹੀਨਾ ਪੈਨਸ਼ਨ ਮੰਗ ਰਹੇ। ਵੀ ਜੇ ਇਹ ਪੈਨਸ਼ਨ ਲੈਂਦੇ ਨੇ, ਇੱਕ ਵਾਰ MP ਬਣਦਾ ਉਹ ਪੈਨਸ਼ਨ ਲੈ ਲੈਂਦਾ, ਇੱਕ ਵਾਰ MLA ਬਣਦਾ ਉਹ ਪੈਨਸ਼ਨ ਲੈ ਲੈਂਦਾ 5 ਸਾਲ ਲਈ। ਤੇ ਜਿਹਨੇ 60 ਸਾਲ 70 ਸਾਲ 80 ਸਾਲ ਸਿਰ ਦੇ ਵਿੱਚ ਧੂੜਾ ਫੱਕ ਰੱਖਿਆ ਸਵੇਰੇ 4 ਵਜੇ ਉੱਠ ਕੇ, ਕੀ ਉਹਨੂੰ ਪੈਨਸ਼ਨ ਦਾ ਹੱਕ ਨਹੀਂ? ਅਸੀਂ ਕਹਿੰਦੇ 60 ਸਾਲ ਤੋਂ ਉੱਪਰ ਕਿਸਾਨ ਨੂੰ 10,000 ਪੈਨਸ਼ਨ ਦਿਓ, ਜਿਹੜਾ ਤੁਹਾਡੇ ਦੇਸ਼ ਦਾ ਢਿੱਡ ਭਰਦਾ ਔਰ ਸਭ ਤੋਂ ਵੱਧ ਡਿਊਟੀ ਕਰਦਾ। ਜਿਹੜਾ ਵੀ ਆਫੀਸਰ ਕੋਈ IPS ਹੈ IS ਹੈ, ਉਹ ਤੁਸੀਂ ਇਹ ਵੇਖੋ ਵੀ 10 ਵਜੇ ਡਿਊਟੀ ਤੇ ਚੜ੍ਹਦਾ, ਉਹਦੀ 9 ਵਜੇ ਡਿਊਟੀ ਹੁੰਦੀ ਆ, ਪਰ ਉਹ 10 ਵਜੇ ਆਪਣੇ ਦਫ਼ਤਰ ਵੜਦਾ ਹੈ, 4 ਵਜੇ ਉਹ ਦਫ਼ਤਰ 'ਚੋਂ ਭੱਜ ਆਉਂਦਾ ਹੈ। ਤੇ ਫਿਰ ਉਹ ਪੈਨਸ਼ਨ ਦਾ ਹੱਕਦਾਰ ਹੈ। ਤੇ ਜਿਹੜਾ 4 ਵਜੇ ਹਨੇਰੇ ਉੱਠ ਕੇ ਸਿਰ 'ਚ ਧੂੜਾ ਫੱਕ ਲੈਂਦਾ, ਰਾਤ 11 ਵਜੇ ਤੱਕ ਕੱਢਣ ਦਾ ਟਾਈਮ ਨਹੀਂ, ਉਹਨੂੰ ਪੈਨਸ਼ਨ ਨਹੀਂ ਲੱਗ ਸਕਦੀ? ਉਹ ਇਸ ਦੇਸ਼ ਦਾ ਨਾਗਰਿਕ ਨਹੀਂ? ਇਸ ਦੇਸ਼ ਦੇ ਉੱਪਰ ਉਹਦਾ ਅਧਿਕਾਰ ਨਹੀਂ? ਇਸ ਦੇਸ਼ ਦੀਆਂ ਫੈਸਿਲਿਟੀਆਂ ਲੈਣ ਦਾ ਉਹਦਾ ਹੱਕ ਨਹੀਂ? ਇਸ ਕਰਕੇ ਸਾਡੀ ਡਿਮਾਂਡ ਹੈ ਇਹ ਵੀ ਭਾਈ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਲੋਕਾਂ ਨੂੰ ਗੁੰਮਰਾਹ ਨਾ ਕਰੋ। ਗੁੰਮਰਾਹ ਕਰਕੇ ਹੀ ਇਹਨੇ ਅੱਗੇ ਰਾਜ ਲਿਆਂਦਾ ਤੇ ਗੁੰਮਰਾਹ ਕਰਕੇ ਹੀ ਹੁਣ ਰਾਜ ਲਿਆਉਣਾ ਚਾਹੁੰਦਾ ਹੈ। ਅੱਜ ਇਹ ਕਹਿ ਰਿਹਾ ਜੀ ਕਰਤਾਰਪੁਰ ਦਾ ਲਾਂਘਾ ਅਸੀਂ ਖੁਲਾਤਾ। ਇਹ ਵੀ ਅੱਜ ਦੀ ਖਬਰ, ਅੱਜ ਦੀ ਅਖਬਾਰ 'ਚ ਇਹ ਵੀ ਲੱਗੀ ਹੋਈ ਹੈ ਕਿ ਕਰਤਾਰਪੁਰ ਦਾ ਲਾਂਘਾ ਖੁਲਾਤਾ। ਜਿਹੜਾ ਬਾਹਰੋਂ ਫੰਡ ਆਉਂਦਾ ਹੈ ਗੁਰਦੁਆਰਿਆਂ ਸਾਹਿਬ ਲਈ, ਉਹਦੇ ਤੇ ਟੈਕਸ ਨਹੀਂ ਅਸੀਂ ਲਾਉਂਦੇ, ਫਿਰ ਗੁਰਦੁਆਰਾ ਸਾਹਿਬ ਦੇ ਲੰਗਰ ਤੇ ਟੈਕਸ ਨਹੀਂ ਲੱਗਦਾ। ਇਦਾਂ ਦੀਆਂ ਚੀਜ਼ਾਂ ਅਸੀਂ ਬਹੁਤ ਕੀਤੀਆਂ ਨੇ, ਸਿੱਖਾਂ ਨੂੰ ਭਰਮਾ ਰਹੇ ਨੇ। ਜਿਹੜੇ ਅਦਰ ਸਟੇਟ ਦੇ ਵਿੱਚ ਪੰਜਾਬ ਨੂੰ ਛੱਡ ਕੇ ਗੁਰੂ ਘਰ ਢਾਏ ਜਾ ਰਹੇ ਆ,
ਜਿੱਥੇ ਮੱਠ ਸਾਹਿਬ ਮੰਗੂ ਮੱਠ ਆਪਣੇ ਗੁਰਦੁਆਰਾ ਸਾਹਿਬ ਸੀਗੇ, ਜਿਹੜੇ ਗੁਰਦੁਆਰਾ ਸਾਹਿਬ ਢਾਏ ਜਾ ਰਹੇ ਆ, ਉੱਥੇ ਨਹੀਂ ਇਹਨੂੰ ਚੇਤਾ ਆਉਂਦਾ। ਇਹ ਦੂਸਰੇ ਦੇਸ਼ ਦੀ ਤਾਂ ਗੱਲ ਕਰਦਾ ਹੈ। ਉਹ ਦੇਸ਼ ਤਾਂ ਪੰਜਾਬ ਨਾਲ ਖੁਸ਼ ਹੈ, ਉਹ ਤਾਂ ਕਹਿੰਦਾ ਵਪਾਰ ਖੋਲੋ, ਵੀ ਖੋਲੋ। ਇਹ ਅਸੀਂ ਤਾਂ ਬਾਰਡਰ ਦੀ ਮੰਗ ਕਰਦੇ ਹਾਂ ਵੀ ਸਾਡਾ ਵਪਾਰ ਖੋਲੋ, ਸਾਡੀ ਫਸਲ ਉੱਥੇ ਨੂੰ ਜਾਊ, ਜਿਣਸ ਸਾਡੀ ਆਮਦਨ ਆਪਣੀ ਦੁੱਗਣੀ ਹੋ ਜਾਣੀ ਹੈ। ਕਿਉਂਕਿ ਉੱਥੇ ਆਟੇ ਦਾ ਮੁੱਲ 180 ਰੁਪਏ ਕਿਲੋ ਹੈ ਇਸ ਵੇਲੇ। ਬੇਸ਼ੱਕ ਉਹਨਾਂ ਦੀ ਕਰੰਸੀ ਡਾਊਨ ਹੈ, ਜੇ ਕਰੰਸੀ ਡਾਊਨ ਵੀ ਹੈ ਤਾਂ ਇੰਡੀਆ ਦੇ ਮੁਤਾਬਕ ਜੇ 180 ਨੂੰ ਲਾਈਏ ਤਾਂ ਵੀ ਉਹ ਜਿਹੜਾ ਆ ਆਟੇ ਦਾ ਰੇਟ ਉਹ 80 ਰੁਪਏ 90 ਰੁਪਏ ਦੇ ਕਰੀਬ ਬਣਦਾ ਹੈ। ਇੱਥੇ ਨਾਲੋਂ 4 ਗੁਣਾ ਰੇਟ ਚੱਲ ਰਿਹਾ। 4 ਗੁਣਾ ਰੇਟ ਚੱਲ ਰਹੇ ਨੇ। ਸੋ ਅਸੀਂ ਕਹਿੰਦੇ ਵਪਾਰ ਖੋਲੋ, ਪਰ ਇਹ ਇੱਕ ਪਾਲਿਸੀ ਦੇ ਤਹਿਤ ਇਹ ਕਹਿ ਦੇਣਾ ਵੀ ਜੀ ਅਸੀਂ ਸਾਡੇ ਤੇ ਅਹਿਸਾਨ ਕੀਤਾ ਇਹਨਾਂ ਨੇ। ਸਾਡੀ ਕੌਮ ਨੇ ਅੱਜ ਤੱਕ ਕਿੱਥੇ ਨਹੀਂ ਲੜਾਈਆਂ ਲੜੀਆਂ, ਬਾਰਡਰਾਂ ਦੀ ਰਾਖੀ ਸਾਡੀ ਕੌਮ ਕਰਦੀ ਹੈ। ਅੱਜ ਜੇ ਚੀਨ ਦੇ ਨਾਲ ਜੰਗ ਦੀ ਲੋੜ ਪੈਂਦੀ ਆ, ਉੱਥੇ ਸਿੱਖ ਰੇਜਮੈਂਟ ਮੂਹਰੇ ਤੱਕਦੇ ਆ, ਪਤਾ ਵੀ ਇਹਨਾਂ ਤੋਂ ਪੈਸੇ ਖਾਂਦੇ ਆ। ਜੇ ਪਾਕਿਸਤਾਨ ਨਾਲ ਲੋੜ ਪੈਂਦੀ ਆ ਤਾਂ ਉੱਥੇ ਸਿੱਖ ਰੇਜਮੈਂਟ ਅੱਗੇ ਤੱਕਦੇ ਆ। ਤਾਂ ਉਹ ਕਿਹਨਾਂ ਦੇ ਪੁੱਤਰ ਨੇ? ਪੰਜਾਬੀ ਪੁੱਤਰ ਨੇ, ਉਹ ਵੀ ਸਾਡੇ ਧੀਆਂ ਪੁੱਤਰ ਨੇ। ਗੱਲ ਤਾਂ ਉਹੀ ਆ ਗਈ, ਜੇ ਇੱਧਰ ਨੂੰ ਜਾਣਾ ਫੇਰ ਵੀ ਪੰਜਾਬੀ ਮਾਰਨ, ਜੇ ਦਿੱਲੀ ਵੱਲ ਨੂੰ ਜਾਣਾ ਫੇਰ ਵੀ ਪੰਜਾਬੀ ਗੋਲੀਆਂ ਖਾਣ। ਕੰਮ ਤਾਂ ਉੱਥੇ ਹੀ ਆ ਗਿਆ। ਹਾਸਲ ਕੀ ਕੀਤਾ ਫੇਰ ਅਸੀਂ? ਫੇ ਇਹੀ ਰੌਲਾ ਹੈ, ਇਹੀ ਸਾਡਾ ਰੌਲਾ ਹੈ। ਜੋ 1947 ਚ ਇਹਨਾਂ ਨੇ ਸਾਡੇ ਨਾਲ ਮਤੇ ਪਾਏ ਸਨ, ਉਦੋਂ ਬੇਸ਼ੱਕ ਗੁੰਮਰਾਹ ਕਰ ਲਿਆ, ਉਦੋਂ ਇਹਨਾਂ ਨੇ ਗੁੰਮਰਾਹ ਕਰ ਲਿਆ ਸਾਡੇ ਜਿਹੜੇ ਆਗੂ ਸਨ ਉਹਨਾਂ ਨੂੰ। ਪਰ ਮੈਂ ਗੱਲ ਕਹਾਂਗਾ, ਉਹ ਜਿਹੜੇ ਮਤੇ ਪਾਏ ਸਨ ਉਹੀ ਸੰਤ ਜਰਨੈਲ ਸਿੰਘ ਉਹਨਾਂ ਨੇ ਮੰਗੇ ਸੀ। ਉਹਨਾਂ ਨੇ ਕੋਲ ਇੱਕ ਚੀਜ਼ ਤਾਂ ਮੰਗੀ ਨਹੀਂ ਸੀ। ਸਾਡੀ ਅੱਜ ਵੀ ਉਹੀ ਮੰਗ ਹੈ ਵੀ ਜੋ ਸਾਡੇ ਨਾਲ 1947 ਦੇ ਟਾਈਮ ਵਾਅਦੇ ਕੀਤੇ ਸਨ, ਭਰੋਸੇ 'ਚ ਲੈ ਲਿਆ, ਕੜਾਵੇ 'ਚ ਲੈ ਕੇ। ਇਹ ਲੋਕਾਂ ਨੂੰ ਭਰਮਾਉਣ 'ਚ, ਛੜਯੰਤਰ ਕਰਨ 'ਚ ਮਾਹਰ ਨੇ ਸੱਤਾਧਾਰੀ। ਇਹਨਾਂ ਨੇ ਮੈਂ ਬਹੁਤ ਵਾਰੀ ਸਟੇਜਾਂ ਤੋਂ ਅੱਜ ਰਹਿ ਗਿਆ, ਬਹੁਤ ਵਾਰੀ ਕਿਹਾ ਵੀ ਦੇਸ਼ ਆਜ਼ਾਦ ਹੋਇਆ 1947 ਚ, ਪਰ ਇਹਨਾਂ ਨੇ ਨੀਤੀ 1933 ਚ ਘੜ ਲਈ ਸੀ RSS ਨੇ ਵੀ ਇਸ ਦੇਸ਼ 'ਚ ਰਾਜ ਕਿਹਨੇ ਕਰਨਾ ਹੈ। ਉਹਦਾ ਹਿੱਸਾ ਸੀ ਵੀ ਜਿਹੜਾ ਜਿੰਨਾ ਪ੍ਰਾਈਮ ਮਿਨਿਸਟਰ ਬਣਿਆ ਪਾਕਿਸਤਾਨ ਦਾ, ਉਹਨੂੰ ਵੀ ਬਣਾਉਣ ਵਾਲੀ RSS ਹੀ ਸੀ। ਹੁਣ ਤੁਸੀਂ ਕਹੋਗੇ ਵੀ ਇੱਕ ਮੁਸਲਮਾਨ ਨੂੰ ਪ੍ਰਾਈਮ ਮਿਨਿਸਟਰ ਕਿਵੇਂ ਬਣਾਇਆ? ਇਸ ਕਰਕੇ ਬਣਾਇਆ ਵੀ ਅੱਧਾ ਪੰਜਾਬ ਉਧਰ ਵੰਡ ਦਿਓ, ਉੱਧਰ ਜੇ ਇਹ ਪੰਜਾਬ ਰਹਿ ਗਿਆ ਜਿਹੜਾ ਮਹਾ ਪੰਜਾਬ ਸੀ ਸਾਡਾ, ਕਾਬਲ ਕੰਧਾਰ ਤੱਕ, ਜਿਵੇਂ ਬਾਬਾ ਜੀ ਦੱਸਿਆ ਮਥੁਰਾ ਤੱਕ, ਇੱਧਰ ਗੰਗਾ ਨਗਰ ਹਨੂੰਮਾਨਗੜ੍ਹ ਤੱਕ, ਜੇ ਸਾਡਾ ਉਹ ਮਹਾ ਪੰਜਾਬ ਸਾਡੇ ਕੋਲ ਰਹਿ ਗਿਆ ਤਾਂ ਇਹਨਾਂ ਨੂੰ ਭੈ ਸੀ ਵੀ ਇਹਨਾਂ ਨੇ ਸਾਡੇ ਕੋਲੋਂ ਸਾਡੇ ਇਸ ਜਿਹੜਾ ਇਹਨਾਂ ਕੋਲ ਬਚਿਆ ਖੁੱਚਿਆ ਉਹ ਵੀ ਰਾਜ ਖੋਹ ਲੈਣਾ। ਇਸ ਕਰਕੇ ਇਹਨੂੰ ਵੰਡਿਆ, ਡਿਵਾਈਡ, ਜਿਹੜਾ ਅੰਗਰੇਜ਼ ਸੀਗੇ ਨਾ ਵੀ ਵੰਡੋ ਤੇ ਰਾਜ ਕਰੋ, ਉਹ ਨੀਤੀ ਦੇ ਤਹਿਤ ਅੱਧਾ ਪੰਜਾਬ ਪਾਕਿਸਤਾਨ 'ਚ ਭੇਜਤਾ। ਉੱਥੇ ਨਹੀਂ ਰੁਕੇ, ਫਿਰ ਰਾਜਸਥਾਨ 'ਚ ਭੇਜਿਆ, ਫਿਰ ਹਿਮਾਚਲ 'ਚ ਦਿੱਤਾ, ਫਿਰ ਸ਼੍ਰੀਨਗਰ ਵੱਖਰਾ ਕੀਤਾ, ਜੰਮੂ ਸਾਰਾ ਇਹ ਸਾਰਾ ਸਾਡਾ ਸੀ। ਸੋ ਇਸ ਤਰੀਕੇ ਨਾਲ ਇਹ ਹਮੇਸ਼ਾ ਸ਼ੁਰੂ ਤੋਂ ਛੜਯੰਤਰਕਾਰੀ ਨੇ, ਛੜਯੰਤਰ ਰਚਦੇ ਨੇ, ਸਾਡੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਅੱਜ ਇਹ ਦਸਤਾਰ ਸਜਾ ਕੇ ਪੰਜਾਬ ਨੂੰ ਗੁੰਮਰਾਹ ਕਰਨ ਆ ਰਿਹਾ ਇੱਕ ਬਹਿਰੂਪੀਆ ਨਰਿੰਦਰ ਮੋਦੀ। ਇਹ ਤੋਂ ਬਚਣ ਦੀ ਲੋੜ ਹੈ। ਭਾਈ ਸਾਹਿਬ ਕੀ ਕਹੋਗੇ ਇਸ ਗੱਲ ਤੇ ਕਿ ਜਿਸ ਤਰੀਕੇ ਦੇ ਨਾਲ ਭਾਜਪਾ ਕਿਸਾਨਾਂ ਦੇ ਰੋਹ ਦੇ ਬਾਵਜੂਦ ਵੀ ਚੜ੍ਹ ਕੇ ਆ ਰਹੀ ਹੈ, ਉਹਨਾਂ ਦੇ ਆਗੂ ਜਿਹੜੇ ਨੇ ਸਟੇਜ ਤੋਂ ਇੰਨਾ ਭੜਕੀਲਾ ਭਾਸ਼ਣ ਦੇ ਜਾਂਦੇ ਨੇ, ਅੱਗੇ ਬੈਠੇ ਲੋਕ ਤਾੜੀਆਂ ਵੀ ਮਾਰ ਜਾਂਦੇ ਨੇ। ਉਹ ਸਟੇਜ ਤੋਂ ਇਹ ਕਹਿ ਜਾਂਦੇ ਨੇ ਵੀ 2 ਤਰੀਕ ਨੂੰ ਅਸੀਂ ਇਹਨਾਂ ਨੂੰ ਦੇਖਾਂਗੇ, ਉਹ ਸਟੇਜ ਤੋਂ ਇਹ ਵੀ ਕਹਿ ਦਿੰਦੇ ਨੇ ਕਿ ਇਹਨਾਂ ਨੂੰ ਡਿਬਰੂਗੜ੍ਹ ਭੇਜਾਂਗੇ, ਉਹ ਸਟੇਜ ਤੋਂ ਇਹ ਵੀ ਕਹਿ ਦਿੰਦੇ ਨੇ ਵੀ ਜਿਹੜੇ ਸਾਡੇ ਨਾਲ ਬੰਦੇ ਨੇ ਉਹਨਾਂ ਨੂੰ ਤਾਂ ਅਸੀਂ ਵੱਡੀਆਂ ਕੁਰਸੀਆਂ ਦੇਵਾਂਗੇ, ਵੱਡੇ ਮਾਣ ਦੇਵਾਂਗੇ। ਪਰ ਜਿਹੜੇ ਇਹ ਲੋਕ ਬਾਹਰ ਕਰਦੇ ਰਹੇ ਨੇ, ਪ੍ਰਦਰਸ਼ਨ ਕਰ ਰਹੇ ਨੇ, ਉਹ ਤਾਂ ਸਾਰੇ ਹੀ ਬਹਿਰੂਪੀਏ ਨੇ, ਐ ਨਵਾਜਦੇ ਨੇ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਆ ਵੀ ਜਿਹੜੇ ਕੋਈ ਵੀ ਸਰਕਾਰ ਆ ਜੀ, ਇਹ ਸ਼ੁਰੂ ਤੋਂ ਹੀ ਸਾਡੇ ਜਿਹੜੇ ਲੋਕ ਆ ਭੋਲੇ ਭਾਲੇ ਸਿੱਖ, ਇਹਨਾਂ ਤੇ ਜ਼ੁਲਮ ਹੁੰਦਾ ਆ ਜੀ। ਜਿਹੜੀ ਬਾਕੀ ਗੱਲ ਇਹ ਜਿਹੜੀ ਮੋਦੀ ਸਰਕਾਰ ਦੀ ਸਾਨੂੰ ਇਹਨਾਂ ਦੀ ਦਿੱਤੀ ਨਾ ਤਾਂ ਕੋਈ ਚੀਜ਼ ਚਾਹੀਦੀ ਆ ਜੀ, ਸਾਨੂੰ ਅਜੇ ਤੱਕ ਇਨਸਾਫ ਤਾਂ ਦੇ ਨਹੀਂ ਸਕੇ। ਅਸੀਂ ਇਹਨਾਂ ਦੀਆਂ ਨਾ ਤਾਂ ਕੁਰਸੀਆਂ ਦੇ ਭੁੱਖੇ ਆ, ਨਾ ਇਹਨਾਂ ਦੀ ਦਿੱਤਾ ਕਿਸੇ ਗ੍ਰਾਂਟ ਦੇ ਭੁੱਖੇ ਆ। ਸਾਨੂੰ ਜਿਹੜਾ ਲਖੀਮਪੁਰ ਖੀਰੀ 'ਚ ਇਹਨਾਂ ਨੇ ਅਜੇ ਮਿਸ਼ਰੇ ਟਾਣੀ ਨੇ ਜਿਹੜਾ ਸਾਡੇ ਕਿਸਾਨ ਭਰਾਵਾਂ ਤੇ ਜਿਹੜੀ ਗੱਡੀ ਚੜਾਈ ਸੀ, ਸਾਡੇ ਕਿਸਾਨ ਭਰਾ ਸ਼ਹੀਦ ਹੋਏ ਸੀ, ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਤਾਂ ਟਿਕਟ ਨਾਲ ਨਵਾਜਤਾ ਜੀ। ਫੇਰ ਗੱਲ ਤਾਂ ਉਹੀ ਆ ਜੀ, ਤੁਸੀਂ ਸਾਡੇ ਤੇ ਜ਼ੁਲਮ ਵੀ ਕਰੋ ਤੇ ਅਸੀਂ ਆਵਾਜ਼ ਵੀ ਨਾ ਚੱਕੀਏ। ਤੁਸੀਂ ਚਾਹੁੰਦੇ ਆ ਤੁਸੀਂ ਸਾਡੇ ਪੰਜਾਬ 'ਚ ਆ ਕੇ ਸਾਡੇ ਦੇ ਖਿਲਾਫ ਬੋਲੋ, ਸਾਡੇ ਤੇ ਜ਼ੁਲਮ ਕਰੋ, ਸਾਡੇ ਕਿਸਾਨਾਂ ਨੂੰ ਸ਼ਹੀਦ ਕਰੋ। ਜੇ ਅਸੀਂ ਤੁਹਾਡੇ ਖਿਲਾਫ ਆਵਾਜ਼ ਚੱਕੀਏ ਤੇ ਫਿਰ ਤੁਹਾਨੂੰ ਧਮਕੀਆਂ ਦੋਗੇ। ਬਾਕੀ ਗੱਲ ਜਿਹੜੀ 2 ਤਰੀਕ ਤੋਂ ਬਾਅਦ ਵਾਲੀ ਆ, ਇਹ ਜਿਹੜੇ ਧਮਕੀਆਂ ਦੇਣ ਵਾਲੇ ਆ ਨਾ, ਜਾਂ ਜਿਹੜੇ ਮੂਹਰੇ ਬੈਠਣ ਵਾਲੇ ਆ, ਇੱਦਾਂ ਦੇ ਅੰਗਰੇਜ਼ਾਂ ਦੇ ਟਾਈਮ 'ਚ ਵੀ ਬਹੁਤ ਸੀ। ਜਿਹੜੇ ਅੰਗਰੇਜ਼ਾਂ ਨਾਲ ਜਿਹੜੀ ਵੀ ਸਰਕਾਰ ਆਉਂਦੀ ਉਹਨਾਂ ਨਾਲ ਰਲ ਕੇ ਉਹਨਾਂ ਦੇ ਹੋ ਜਾਂਦੇ। ਅਣਖੀ ਲੋਕਾਂ ਦੀ ਗਿਣਤੀ ਚਾਹੇ ਘਟ ਰਹੀ ਆ, ਪਰ ਪੰਜਾਬ ਦੇ ਵਿੱਚ ਨਾ ਤਾਂ ਅਣਖ ਤੇ ਜ਼ਮੀਰ ਕਦੀ ਮਰੀ ਆ ਤੇ ਨਾ ਮਰੂਗੀ। ਬੀਜੇਪੀ ਦਾ ਵਿਰੋਧ ਚਾਹੇ ਕੋਈ ਵੀ ਆ, ਬੀਜੇਪੀ ਆ ਜ਼ਿਆਦਾਤਰ, ਚਲੋ ਹੁਣ ਆਉਣ ਵਾਲੇ ਟਾਈਮ 'ਚ ਕੋਈ ਵੀ ਹੋਰ ਵੀ ਸਰਕਾਰਾਂ ਜਾਤੀ ਦੇ ਨਾਂ 'ਤੇ ਜਾਂ ਲੜਾਉਣਗੀਆਂ, ਜਾਂ ਕਿਸੇ ਹੋਰ ਰੰਗ ਦੇ ਭੇਦ ਤੇ ਜਾਂ ਕਿਸੇ ਭੇਦਭਾਵ ਤੌਰ ਤੇ ਲੋਕਾਂ ਨੂੰ ਲੜਾਉਣਗੇ,
ਤੇ ਜਿਹੜਾ ਇਹ ਪੰਜਾਬ ਇਹਦੇ ਵਿੱਚ ਵਿਰੋਧ ਹੁੰਦਾ ਤੇ ਹੁੰਦਾ ਰਹੂਗਾ। ਬਾਕੀ ਇਹਨਾਂ ਦੀਆਂ ਧਮਕੀਆਂ ਜਿਹੜੀਆਂ ਉਹਨਾਂ ਤੋਂ ਸਾਡੇ ਡਰਨ ਵਾਲੇ ਲੋਕ ਨਹੀਂ। ਅਸੀਂ ਤਾਂ ਉਦੋਂ ਨਹੀਂ ਡਰੇ ਜਦੋਂ ਸਾਡੇ ਸਿਰਾਂ ਦੇ ਮੁੱਲ ਪਾਏ ਸੀ। ਔਰੰਗੇ ਵਰਗੀਆਂ ਨੇ, ਜ਼ਕਰੀਏ ਖਾਨ ਵਰਗੀਆਂ ਨੇ ਸਾਡੇ ਸਿਰਾਂ ਦੇ ਮੁੱਲ ਪਾਤੇ। ਸਿੱਖਾਂ ਦੇ ਮੁੱਲ ਦੇ ਬਦਲੇ ਸੋਨੇ ਦੀਆਂ ਮੋਹਰਾਂ ਮਿਲਦੀਆਂ ਹੁੰਦੀਆਂ ਸੀ। ਉਸ ਚੱਕਰ ਦੇ ਵਿੱਚ ਲੋਕਾਂ ਨੇ ਔਰਤਾਂ ਦੇ ਸਿਰ ਵੱਢ ਕੇ ਲੈ ਗਏ ਵੀ ਕੇਸ ਦਿਖਾ ਕੇ ਵੀ ਇਹ ਸਿੱਖ ਆ। ਅਸੀਂ ਤਾਂ ਉਦੋਂ ਨਹੀਂ ਡਰੇ ਇਹਨਾਂ ਦੀਆਂ। ਅਸੀਂ ਨਿੱਕੀਆਂ ਨਿੱਕੀਆਂ ਧਮਕੀਆਂ ਤੋਂ ਨਾ ਤਾਂ ਡਰਨ ਵਾਲੇ ਹਾਂ। ਇਹਨਾਂ ਦੀਆਂ ਧਮਕੀਆਂ ਕਰਕੇ ਹੀ ਪੰਜਾਬ ਦੇ ਵਿੱਚ ਜਿਹੜਾ ਰੋਹ ਹੈ ਹੋਰ ਵਧੂਗਾ। ਆਉਣ ਵਾਲੇ ਟਾਈਮ 'ਚ ਜਿਹੜੇ ਥੋੜ੍ਹੇ ਬਹੁਤੇ ਲੋਕ ਉਹਨਾਂ ਨੂੰ ਮੂੰਹ ਲਾਉਂਦੇ ਆ, ਜਦੋਂ ਉਹਨਾਂ ਨੂੰ ਸੱਚਾਈ ਪਤਾ ਲੱਗੀ ਉਹ ਵੀ ਨਹੀਂ ਲਾਉਣਗੇ ਜੀ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਫੁੱਟ ਪਾਊ ਰਾਜਨੀਤੀ ਕਰਦੇ ਨੇ, ਫੁੱਟ ਤਾਂ ਉਹਨਾਂ ਨੇ ਪਾਉਣ ਵਾਲਾ ਪੈਰ ਰੱਖ ਦਿੱਤਾ। ਹੁਣ ਜਦੋਂ ਤੁਸੀਂ ਦੇਖਦੇ ਆ ਉਹ ਗੱਲ ਕਰਦੇ ਨੇ, ਉਹ ਜ਼ਮੀਨ ਵਿਹੂਣੇ ਲੋਕਾਂ ਨੂੰ, ਦਲਿਤ ਵਰਗ ਨੂੰ ਉਹ ਐਡਰੈਸ ਕਰਨਾ ਸ਼ੁਰੂ ਕਰ ਚੁੱਕੇ ਨੇ। ਉਹ ਕਿਸਾਨਾਂ ਨੂੰ ਤੇ ਦਲਿਤ ਵਰਗ ਨੂੰ ਆਪਸ ਦੇ ਵਿੱਚ ਪੜਾਉਣ ਦੀ ਪੂਰੀ ਤਿਆਰੀ ਦੇ ਵਿੱਚ ਨੇ। ਜਦੋਂ ਤੁਸੀਂ ਉਹਨਾਂ ਦੇ ਭਾਸ਼ਣ ਸੁਣਦੇ ਹੋ ਤਾਂ ਉਹਦੇ 'ਚ ਉਹ ਇਸ ਚੀਜ਼ ਨੂੰ ਸੰਬੋਧਨ ਕਰਦੇ ਨੇ। ਜਿਨ੍ਹਾਂ ਨੂੰ ਉਹ ਨਾਂ ਲੈਂਦੇ ਉਹ ਸਾਡੇ ਭੈਣ ਭਰਾ ਜੀ। ਅਸੀਂ ਉਹਨਾਂ ਵਿੱਚੋਂ ਹੀ ਆ। ਅਸੀਂ ਸਾਰੀ ਜ਼ਿੰਦਗੀ ਇੱਕੋ ਥਾਲੀ ਦੇ ਵਿੱਚ ਇੱਕੋ ਘਰ 'ਚ ਬੈਠ ਕੇ ਖਾਧਾ। ਸਾਡਾ ਉਹਨਾਂ ਨਾਲ ਕੋਈ ਵਿਰੋਧ ਨਹੀਂ। ਨਾਲੇ ਮੋਦੀ ਜਾਂ ਬੀਜੇਪੀ ਜਾਂ ਇਹਨਾਂ ਦੇ ਕਹਿਣ ਦੇ ਆਧਾਰ 'ਤੇ ਨਾ ਤਾਂ ਕਦੀ ਪੰਜਾਬ ਵੰਡਿਆ ਜਾਣਾ। ਸਾਡਾ ਜੋ ਨੌਂ ਵਾਸਤਾ ਰਿਸ਼ਤਾ ਵੀ ਕਹਿੰਦੇ, ਉਹ ਤੋਂ ਵੀ ਕਿਤੇ ਪਵਾਕ ਪਵਿੱਤਰ ਰਿਸ਼ਤਾ। ਅਸੀਂ ਇਕੱਠਿਆਂ ਨੇ ਹੀ ਹਰੇਕ ਕੰਮ ਕੀਤਾ। ਉਹ ਇਹਨਾਂ ਦੇ ਹਿਸਾਬ ਨਾਲ ਦਲਿਤ ਭਾਈਚਾਰਾ, ਉਹ ਸਾਡੇ ਹਿਸਾਬ ਨਾਲ ਸਾਡੇ ਵੱਡੇ ਭਰਾ ਵਾ। ਸਾਡਾ ਉਹਨਾਂ ਨਾਲ ਪਿਆਰ ਆ ਭਰਾਵਾਂ ਨਾਲੋਂ ਵੱਧ, ਸਕੇ ਭਰਾਵਾਂ ਵਾਲੀ ਸਾਡੀ ਸਾਂਝ ਆ। ਇਹੋ ਜੇ ਕੁਝ ਲੀਡਰਾਂ ਦੇ ਕਹਿਣ ਤੇ ਨਾ ਤਾਂ ਇਹ ਖਰਾਬ ਹੋਈ ਆ ਨਾ ਹੋਣੀ ਆ। ਲੋਕ ਜਿਹੜੇ ਭਾਈਚਾਰੇ ਦੀ ਗੱਲ ਕਰਦੇ ਉਹ ਸਾਡੇ ਨਾਲੋਂ ਵੱਧ ਸੂਝਵਾਨ ਆ। ਉਹਨਾਂ ਨੂੰ ਪਤਾ ਇਹ ਬਾਹਰੋਂ ਆਏ ਆ, 4 ਦਿਨ ਲੋਕ ਆ। ਇਹਨਾਂ ਦਾ ਕੋਈ ਸਟੈਂਡ ਨਹੀਂ। ਕਦੀ ਕਿਸੇ ਪਾਰਟੀ 'ਚ ਹੁੰਦੇ ਆ, ਕਦੀ ਕਿਸੇ ਪਾਰਟੀ ਦੇ ਵਿੱਚ। ਇਹਨਾਂ ਦੇ ਕਹਿਣ ਦੇ ਬੰਦਾ ਤਾਂ ਛੱਡੋ, ਕਿਸੇ ਕੁੱਤੇ ਨੇ ਵੀ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਹਿੰਮਤ ਨਹੀਂ ਕਰਨੀ। ਸਾਡੇ ਪੰਜਾਬ ਦੇ ਪੰਜਾਬੀ ਭਾਈਚਾਰਾ ਬਹੁਤ ਸਿਆਣਾ ਤੇ ਸੂਝਵਾਨ ਹੈ। ਜਿਨ੍ਹਾਂ ਨੂੰ ਇਹ ਦਲਿਤ ਭਾਈਚਾਰਾ ਕਹਿੰਦੇ, ਸਾਡੇ ਉਹ ਭਰਾ ਵਾ, ਸਾਡੇ ਸਿਰ ਦੀ ਪੱਗ ਆ, ਸਾਡੇ ਸਿਰ ਦਾ ਤਾਜ ਆ। ਅਸੀਂ ਉਹਨਾਂ ਦੇ ਇੱਜ਼ਤ ਆ, ਉਹ ਸਾਡੀ ਇੱਜ਼ਤ ਆ। ਤੇ ਹੁਣ ਅੰਤ ਦੇ ਵਿੱਚ ਫੈਸਲਾ ਦੱਸ ਦਿਓ ਕੀ ਹੈ ਸਕੈਮ ਦਾ, ਕਿ ਕੀ ਸੁਨੇਹਾ ਕੀ ਹੈ ਸਾਰੇ ਪੰਜਾਬੀਆਂ ਨੂੰ, ਸਾਰੇ ਲੋਕਾਂ ਨੂੰ, ਸੰਦੇਸ਼ ਕੀ ਹੈ ਸਕੈਮ ਦਾ? ਦੇਖੋ, ਅਸੀਂ ਤਾਂ ਸਾਰੇ ਪੰਜਾਬੀਆਂ ਨੂੰ ਕੀ ਸਾਰੇ ਪੂਰੇ ਦੇਸ਼ ਵਾਸੀਆਂ ਨੂੰ ਕਹਿੰਦੇ ਆ ਕਿ ਜਿਹੜੀ ਇਹ ਪਾਰਟੀ ਅੱਜ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ, ਲੋਕਤੰਤਰ ਦਾ ਘਾਣ ਕਰਤਾ ਇਹਨਾਂ ਨੇ, ਸੋ ਇਹਨੂੰ ਦੇਸ਼ 'ਚੋਂ ਭਜਾਓ। ਅਸੀਂ ਤਾਂ ਬਾਰ-ਬਾਰ ਦਾ ਨਾਅਰਾ ਲਾਇਆ ਵੀ ਭਾਜਪਾ ਭਜਾਓ ਤਾਂ ਦੇਸ਼ ਬਚਾਓ। ਅਸੀਂ ਬਾਰ-ਬਾਰ ਇਹ ਕਹਾਂਗੇ ਵੀ ਇਹਨਾਂ ਲੋਕਾਂ ਨੂੰ ਦੇਸ਼ 'ਚ ਰਾਜ ਤੋਂ ਭਜਾ ਦਿਓ ਜੇ ਦੇਸ਼ ਨੂੰ ਬਚਾਉਣਾ। ਨਹੀਂ ਤਾਂ ਹਾਲਤ ਇਹ ਹੋ ਗਈ ਹੈ ਵੀ ਏਅਰਪੋਰਟ ਤੁਹਾਡੇ ਗਿਰਵੇ, ਟ੍ਰੇਨਾਂ ਤੁਹਾਡੀਆਂ ਗਿਰਵੇ, ਜਿਹੜੇ ਪੋਰਟ ਆ ਬੰਦਰਗਾਹਾਂ ਤੁਹਾਡੀਆਂ ਗਿਰਵੇ, ਈਵਨ ਜਿਹੜੀਆਂ ਤੁਹਾਡੀਆਂ ਆਇਲ ਕੰਪਨੀਆਂ ਉਹਨਾਂ ਦੇ ਸ਼ੇਅਰ ਗਿਰਵੇ, LIC ਦੇ ਸ਼ੇਅਰ ਗਿਰਵੇ। ਜਿਹੜਾ ਕਹਿੰਦਾ ਸੀ ਮੈਂ ਦੇਸ਼ ਵਿਕਣੇ ਨਹੀਂ ਦੂੰਗਾ, ਪੂਰਾ ਦੇਸ਼ ਗਹਿਣੇ ਧਰਤਾ। ਤੇ 230 ਲੱਖ ਕਰੋੜ ਦਾ ਕਰਜ਼ਾ ਅੱਜ ਭਾਰਤ ਸਿਰ ਚੜ ਗਿਆ। ਤੇ ਜਿਹੜਾ ਬੜਾ ਯਸ਼ਸਵੀ ਪ੍ਰਧਾਨ ਮੰਤਰੀ ਹੈ, ਜਿਹਨੂੰ ਕਹਿੰਦੇ ਆ ਵੀ ਇਹਦੇ ਵਰਗਾ ਪ੍ਰਧਾਨ ਮੰਤਰੀ ਹੋਣਾ ਨਹੀਂ ਕੋਈ, ਉਸ ਨੇ 230 ਲੱਖ ਕਰੋੜ ਦਾ ਕਰਜ਼ਾ ਭਾਰਤ ਸਰਕਾਰ ਸੇ ਚੜਾ ਦਿੱਤਾ ਹੈ, ਸਾਰਾ ਕੁਝ ਗਹਿਣੇ ਧਰ ਕੇ। ਸੋ ਅਗਰ ਦੇਸ਼ ਨੂੰ ਬਚਾਉਣਾ ਹੈ, ਆਓ ਇੱਕ ਮੁੱਠ ਹੋ ਕੇ ਇਹਨਾਂ ਨੂੰ ਭਜਾਈਏ ਤਾਂ ਦੇਸ਼ ਨੂੰ ਬਚਾਈਏ। ਸੋ ਇਹ ਸਨ ਸਾਡੇ ਨਾਲ ਕਿਸਾਨ ਆਗੂ ਮਨਜੀਤ ਰਾਏ ਤੇ ਕਿਸਾਨ ਆਗੂ ਨਛੱਤਰ ਸਿੰਘ ਹੁਣੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ SKM ਦੀ ਕਾਲ ਕੀ ਹੈ। ਇੱਥੇ ਇਕੱਠ ਕਰਕੇ ਉਹਨਾਂ ਦੇ ਵੱਲੋਂ ਭਾਜਪਾ ਨੂੰ ਖਾਸ ਤੌਰ ਤੇ ਸੁਚੇਤ ਕੀਤਾ ਗਿਆ ਹੈ ਕਿ ਪਿੰਡਾਂ ਦੇ ਵਿੱਚ ਕਿਰਪਾ ਕਰਕੇ ਪ੍ਰਚਾਰ ਨਾ ਹੀ ਕਰਨ ਤਾਂ ਚੰਗਾ। ਸੋ ਜੁੜੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।